ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜੁਲਾਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ। ਸੁਨਹਿਰੀ ਮਤਨ ਖਰੂਜ। ਮੈਂ ਖੁਦਾਵੰਦ ਤੈਨੂੰ ਸ਼ਿਫਾ ਦੇਣ ਵਾਲਾ ਹਾਂ। ਜਵਾਬੀ ਪੜ੍ਹਾਈ। ਅਖਬਾਰ। ਜੇ ਤੁਸੀਂ ਮੇਰੀ ਸ਼ਰੀਅਤ ਉੱਤੇ ਟੁਰੋਗੇ ਤੇ ਮੇਰੇ ਹੁਕਮਾਂ ਨੂੰ ਮੰਨੋਗੇ ਤੇ ਉਹਨਾਂ ਉੱਤੇ ਅਮਲ ਕਰੋਗੇ ਤੇ ਮੈਂ ਤੁਹਾਡੇ ਲਈ ਵੇਲੇ ਤੇ ਮੀਂਹ ਵਰਾਵਾਂਗਾ ਤੇ ਧਰਤੀ ਤੋਂ ਅਨਾਜ ਪੈਦਾ ਹੋਵੇਗਾ ਤੇ ਮੈਦਾਨ ਦੇ ਰੁੱਖ ਫੈਲਣਗੇ। ਇੱਥੋਂ ਤੀਕਰ ਵੀ ਅੰਗੂਰ ਜਮ੍ਹਾਂ ਕਰਨ ਦੇ ਵੇਲੇ ਤੁਸੀਂ ਦਾਉਂਦੇ ਰਹੋਗੇ ਤੇ ਜੋਤਨ ਤੇ ਬੀਜਣ ਦੇ ਵੇਲੇ ਤੀਕਰ ਅੰਗੂਰ ਜਮ੍ਹਾਂ ਕਰੋਗੇ ਤੇ ਪੇਟ ਭਰ ਕੇ ਆਪਣੀ ਰੋਟੀ ਖਾਇਆ ਕਰੋਗੇ ਤੇ ਚੈਨ ਨਾਲ ਆਪਣੇ ਮੁਲਕ ਵਿੱਚ ਵਸਦੇ ਰਹੋਗੇ। ਤੇ ਮੈਂ ਮੁਲਕ ਵਿੱਚ ਅਮਨ ਬਖਸ਼ਾਂਗਾ ਤੇ ਤੁਸੀਂ ਸੌਵੋਗੇ ਤੇ ਤੁਹਾਨੂੰ ਕੋਈ ਨਹੀਂ ਡਰਾਵੇਗਾ ਤੇ ਮੈਂ ਭੈੜੇ ਦਰਿੰਦਿਆਂ ਨੂੰ ਮੁਲਕ ਵਿੱਚੋਂ ਬਰਬਾਦ ਕਰ ਦੇਵਾਂਗਾ ਤੇ ਤਲਵਾਰ ਤੁਹਾਡੇ ਮੁਲਕ ਵਿੱਚ ਨਹੀਂ ਚੱਲੇਗੀ। ਤੇ ਮੈਂ ਤੁਹਾਡੇ ਵਿਚਕਾਰ ਟੁਰਿਆ ਫਿਰਿਆ ਕਰਾਂਗਾ ਤੇ ਤੁਹਾਡਾ ਰੱਬ ਹੋਵਾਂਗਾ ਤੇ ਤੁਸੀਂ ਮੇਰੀ ਉਮਤ ਹੋਵੋਗੇ। ਮੈਂ ਖੁਦਾਵੰਦ ਤੁਹਾਡਾ ਰੱਬ ਵਾਂ। ਦਰਸੀ ਵਾਜ਼ ਬਾਈਬਲ ਵਿੱਚੋਂ। ਇਸਤਸਨਾ। ਇਹ ਉਹ ਫਰਮਾਨ ਤੇ ਆਇਨ ਤੇ ਅਹਿਕਾਮ ਨੇ ਜਿਨ੍ਹਾਂ ਨੂੰ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਸਿਖਾਉਣ ਦਾ ਹੁਕਮ ਦਿੱਤਾ, ਤਾਂ ਜੋ ਤੁਸੀਂ ਉਹਨਾਂ ਉੱਤੇ ਉਸ ਮੁਲਕ ਵਿੱਚ ਅਮਲ ਕਰੋ ਜਿਹਦੇ ਉੱਤੇ ਕਬਜ਼ਾ ਕਰਨ ਲਈ ਪਾਰ ਜਾਣ ਵਾਲੇ ਹੋ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਹੈ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਮੁਹੱਬਤ ਰੱਖ ਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ। ਤੇ ਤੂੰ ਇਹਨਾਂ ਨੂੰ ਆਪਣੀ ਔਲਾਦ ਦੇ ਜ਼ਿਹਨ ਨਸ਼ੀਨ ਕਰੀਂ ਤੇ ਘਰ ਬੈਠੇ ਤੇ ਰਾਹ ਟੁਰਦੇ ਤੇ ਲੰਮੇ ਪਏ ਤੇ ਉੱਠਦੇ ਵੇਲੇ ਇਹਨਾਂ ਦਾ ਜ਼ਿਕਰ ਕਰਿਆ ਕਰੀਂ। ਤੇ ਤੂੰ ਨਿਸ਼ਾਨ ਦੇ ਤੌਰ ਤੇ ਇਹਨਾਂ ਨੂੰ ਆਪਣੇ ਹੱਥ ਉੱਤੇ ਬੰਨੀ ਤੇ ਉਹ ਤੇਰੇ ਮੱਥੇ ਉੱਤੇ ਟੀਕਿਆਂ ਵਾਂਗਰ ਹੋਣ ਤੇ ਤੂੰ ਉਹਨਾਂ ਨੂੰ ਆਪਣੀ ਘਰ ਦੀ ਚੌਖਟ ਤੇ ਆਪਣੇ ਫਾਟਕਾਂ ਉੱਤੇ ਲਿਖੀ। ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਵੀਂ, ਨਾ ਕਿਸੇ ਸ਼ੈ ਦੀ ਸੂਰਤ ਬਣਾਵੀਂ ਜਿਹੜੀ ਅਸਮਾਨ ਵਿੱਚ ਜਾਂ ਹੇਠਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਪਾਣੀ ਵਿੱਚ ਏ। ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀਂ, ਨਾ ਉਹਨਾਂ ਦੀ ਇਬਾਦਤ ਕਰੀਂ, ਕਿਉਂ ਜੇ ਮੈਂ ਤੇਰਾ ਰੱਬ ਗੈਰਤ ਵਾਲਾ ਰੱਬ ਵਾਂ ਤੇ ਜਿਹੜੇ ਮੇਰੇ ਨਾਲ ਵੈਰ ਰੱਖਦੇ ਨੇ ਉਹਨਾਂ ਦੀ ਔਲਾਦ ਨੂੰ ਤੀਜੀ ਤੇ ਚੌਥੀ ਪੀੜ੍ਹੀ ਤੀਕਰ ਪਿਓ ਦਾਦੇ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ। ਤੇ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਦਾ ਵਾਂ। ਯੋਹੰਨਾ। ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡ ਦਰਵਾਜ਼ੇ ਦੇ ਕੋਲ ਇੱਕ ਤਲਾਬ ਹੈ ਜਿਹੜਾ ਅਬਰਾਨੀ ਵਿੱਚ ਬੈਤਸਦਾ ਅਖਵਾਉਂਦਾ ਹੈ ਤੇ ਉਹਦੇ 5 ਬਰਾਮਦੇ ਨੇ। ਉਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ ਪਜਮੁਰਦਾ ਲੋਕੀ ਜਿਹੜੇ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂ ਜੇ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਲਾਬ ਉੱਤੇ ਉਤਰ ਕੇ ਪਾਣੀ ਹਿਲਾਇਆ ਕਰਦਾ ਸੀ। ਪਾਣੀ ਹਿਲਦੇ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਉਹ ਸ਼ਿਫਾ ਪਾਉਂਦਾ, ਭਾਵੇਂ ਉਹਦੀ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਗ੍ਰਿਫਤਾਰ ਸੀ। ਉਹਨੂੰ ਯਿਸੂ ਨੇ ਪਿਆ ਵੇਖਿਆ ਤੇ ਇਹ ਜਾਣ ਕੇ ਵੀ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਹੈ, ਉਹਨੂੰ ਆਖਿਆ ਕਿ ਤੂੰ ਤੰਦਰੁਸਤ ਹੋਣਾ ਚਾਹੁੰਦਾ ਹੈ। ਉਸ ਬਿਮਾਰ ਨੇ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਵੀ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਲਾ ਦੇਵੇ, ਬਲਕਿ ਮੇਰੇ ਅੱਪੜਦੇ ਦੂਜਾ ਮੇਰੇ ਤੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਤੰਦਰੁਸਤ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ, ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ ਵੀ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਤੇ ਮੈਂ ਵੀ ਕਰਦਾ ਵਾਂ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਪਿਓ ਨੂੰ ਕਰਦਿਆਂ ਵੇਖਦਾ ਹੈ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ
ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਹੈ। ਇਸ ਲਈ ਭਈ ਪਿਓ ਪੁੱਤਰ ਨੂੰ ਪਿਆਰਾ ਰੱਖਦਾ ਹੈ ਤੇ ਜਿੰਨੇ ਕੰਮ ਆਪ ਕਰਦਾ ਹੈ ਉਹਨੇ ਵਿਖਾਉਂਦਾ ਹੈ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨਾਂ ਨੂੰ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ। ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਅਦਾਲਤ ਕਰਦਾ ਵਾਂ, ਤੇ ਮੇਰੀ ਅਦਾਲਤ ਰਾਸਤੇ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਚਾਹੁੰਦਾ ਵਾਂ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਹੋਣਾ ਜ਼ਰੂਰ ਹੈ। ਮੁਕਾਸ਼ਫਾ। ਫਿਰ ਮੈਂ ਇੱਕ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਪਾਕ ਸ਼ਹਿਰ ਨਵੇਂ ਯਰੂਸ਼ਲਮ ਨੂੰ ਅਸਮਾਨ ਤੋਂ ਰੱਬ ਦੇ ਕੋਲੋਂ ਉਤਰਦੇ ਵੇਖਿਆ, ਤੇ ਉਹ ਉਸ ਵਹੁਟੀ ਵਾਂਗਰ ਸੱਜਿਆ ਸੀ ਜਿਹਨੇ ਆਪਣੇ ਬੰਦੇ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦੇ ਸੁਣਿਆ ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕ ਹੋਣਗੇ, ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ, ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ, ਨਾ ਵੈਨ ਰਵੇਗਾ, ਨਾ ਰੋਣਾ ਧੋਣਾ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਤੇ ਜਿਹੜਾ ਤਖਤ ਉੱਤੇ ਬੈਠਿਆ ਹੋਇਆ ਸੀ ਉਹਨੇ ਆਖਿਆ, ਵੇਖ, ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਤੋਂ ਲਾਇਲਮੀ ਹੋਰ ਈਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣ ਏ ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਏ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਏ। ਅਬਦੀ ਮੈਂ ਵਾਂ, ਬਦਨੀ ਇਨਸਾਨੀਅਤ ਦੀਆਂ ਤੰਗ ਹੱਦਾਂ ਵਿੱਚ ਮਹਿਦੂਦ ਕੀਤਾ ਜਾਂ ਦਬਾਇਆ ਨਹੀਂ ਜਾ ਸਕਦਾ, ਨਾ ਹੀ ਉਹਨੂੰ ਫਾਨੀ ਨਜ਼ਰੀਆਂ ਦੇ ਪਾਰੋਂ ਦਰੁਸਤ ਸਮਝਿਆ ਜਾ ਸਕਦਾ ਹੈ। ਇਸ ਵੱਡੇ ਸਵਾਲ ਦੇ ਨਾਲ ਮੁਵਾਜ਼ਨੇ ਵਿੱਚ ਰੱਬ ਦੀ ਐਨ ਸੂਰਤ ਦੀ ਘੱਟ ਅਹਿਮੀਅਤ ਹੋਣੀ ਚਾਹੀਦੀ ਹੈ। ਭਈ ਲਾਮਹਿਦੂਦ ਸਿਆਣ ਜਾਂ ਇਲਾਹੀ ਮੁਹੱਬਤ ਕੀ ਹੈ? ਇਹ ਕੌਣ ਹੈ ਜਿਹੜਾ ਸਾਡੀ ਵਫਾਦਾਰੀ ਦਾ ਤਾਲਬ ਹੈ? ਉਹ ਜਿਹੜਾ ਕਲਾਮ ਦੀ ਜ਼ੁਬਾਨ ਵਿੱਚ ਅਸਮਾਨੀ ਲਸ਼ਕਰ ਤੇ ਧਰਤੀ ਦੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਤੇ ਕੋਈ ਨਹੀਂ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਭਈ ਤੂੰ ਕੀ ਕਰਦਾ ਹੈ। ਰੱਬ ਉਹ ਹੈ ਜੋ ਕਲਾਮ ਉਹਨੂੰ ਆਖਦਾ ਹੈ, ਹਯਾਤੀ, ਸੱਚਾਈ, ਮੁਹੱਬਤ। ਕਲਾਮ ਤਕਲੀਦ ਕਰਦਾ ਹੈ ਭਈ ਰੱਬ ਹਾਕਮੇ ਕੁੱਲ ਹੈ। ਇਹਦੇ ਤੋਂ ਇਹ ਗੱਲ ਅੱਗੇ ਆਉਂਦੀ ਹੈ ਭਈ ਇਲਾਹੀ ਸਿਆਣ ਤੇ ਉਹਦੇ ਖਿਆਲ ਦੇ ਇਲਾਵਾ ਕੁਝ ਵੀ ਅਸਲੀਅਤ ਤੇ ਵਜੂਦੀਅਤ ਦੀ ਮਲਕੀਅਤ ਨਹੀਂ ਰੱਖਦਾ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਾਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਰੱਬ ਕੱਲਾ ਰੱਬ ਲਾਮਹਿਦੂਦ ਤੇ ਕਾਮਲ ਹੈ, ਤੇ ਉਹ ਮਹਿਦੂਦ ਤੇ ਗੈਰ ਕਾਮਲ ਨਹੀਂ ਬਣ ਸਕਦਾ। ਯਿਸੂ ਨੇ ਤਾਲੀਮ ਦਿੱਤੀ ਭਈ ਇੱਕ ਰੱਬ, ਇੱਕ ਰੂਹ ਜਿਹੜੀ ਇਨਸਾਨ ਨੂੰ ਆਪਣੀ ਸ਼ਬੀਹ ਤੇ ਸੂਰਤ ਉੱਤੇ ਬਣਾਉਂਦੀ ਏ, ਰੂਹ ਨਾਲ ਏ, ਨਾ ਕਿ ਮਾਦੇ ਨਾਲ। ਇੱਕ ਰੱਬ, ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਿਰ ਕਰਦਾ ਹੈ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਤੇ ਕਲਾਮ ਦੇ ਇਹਨਾਂ ਅਖਾਨਾਂ ਨੂੰ ਪੂਰਾ ਕਰਦੀ ਏ ਭਈ ਮੈਂ ਖੁਦਾਵੰਦ ਤੇਰਾ ਸ਼ਿਫਾ ਦੇਣ ਵਾਲਾ ਵਾਂ ਤੇ ਮੈਨੂੰ ਫਿਦਿਆ ਮਿਲ ਗਿਆ ਹੈ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਹੈ ਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੇ ਨੇ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ, ਬਲਕਿ ਸਾਰਿਆਂ ਵਿੱਚ ਇੱਕ ਰੂਹ, ਰੱਬ, ਇੱਕ ਜ਼ਹੀਨ ਵਸੀਲਾ ਹੁੰਦਾ ਹੈ ਜਿਹੜਾ ਕਲਾਮ ਦੇ ਇਸ ਹੁਕਮ ਨਾਲ ਮੁਤਾਬਕਤ ਰੱਖਦਾ ਹੈ ਭਈ ਉਂਝ ਦਾ ਹੀ ਮਿਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਨਸਾਨ ਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਤੇ ਅਸਲੀ ਸ਼ਾਉਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਹੈ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਹੈ
ਇਨਸਾਨ ਉੱਤੇ ਹਕੂਮਤ ਕਰਦਾ ਹੈ ਤੇ ਇਨਸਾਨ ਜਾਣਦਾ ਹੈ ਭਈ ਰੱਬ ਲਈ ਸਭ ਕੁਝ ਮੁਮਕਿਨ ਹੈ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਸਤਾ ਜਿਹੜੀ ਬਿਮਾਰੀ ਨੂੰ ਸ਼ਿਫਾ ਦਿੰਦੀ ਹੈ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਹੈ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਿਰ ਹੋਈ। ਸੋਜ ਘੱਟ ਕਰਨ ਜਾਂ ਰਸੌਲੀ ਨੂੰ ਖਤਮ ਕਰਨ ਜਾਂ ਬਦਨੀ ਬਿਮਾਰੀ ਦਾ ਇਲਾਜ ਕਰਨ ਲਈ ਮੈਂ ਦੂਜੇ ਸਾਰੇ ਨਿੱਕੇ ਇਲਾਜਾਂ ਦੀ ਨਿਸਬਤ ਇਲਾਹੀ ਸੱਚਾਈ ਨੂੰ ਬਹੁਤਾ ਤਾਕਤਵਰ ਪਾਇਆ ਹੈ। ਤੇ ਕਿਉਂ ਨਹੀਂ, ਜਦਕਿ ਸਿਆਣ ਯਾਨੀ ਰੱਬ ਵੀ ਸਾਰੀ ਵਜੂਦੀਅਤ ਦਾ ਮੰਬਾ ਤੇ ਲਾਜ਼ਮੀ ਸ਼ਰਤ ਹੈ। ਬਿਮਾਰੀ ਵਿੱਚ ਰੱਬ ਨੂੰ ਨਿੱਕਾ ਮੁਸਤਾਮਲ ਸਮਝਣਾ ਇੱਕ ਗਲਤੀ ਹੈ। ਬਦਨੀ ਮੁਸੀਬਤਾਂ ਦੇ ਦੌਰਾਨ ਉਹਨੂੰ ਇੱਕ ਪਾਸੇ ਕਰਨ ਤੇ ਉਹਨੂੰ ਮੰਨਣ ਦੇ ਵੇਲੇ ਦੀ ਉਡੀਕ ਕਰਨ ਦੀ ਬਜਾਏ ਸਾਨੂੰ ਸਿੱਖਣਾ ਚਾਹੀਦਾ ਹੈ ਭਈ ਉਹ ਬਿਮਾਰੀ ਵਿੱਚ ਸਭ ਕੁਝ ਕਰ ਸਕਦਾ ਹੈ ਜਿਵੇਂ ਸਿਹਤ ਵਿੱਚ ਕਰ ਸਕਦਾ ਹੈ। ਹਯਾਤੀ ਦੇ ਇਲਮ ਤੇ ਹਿਫਜ਼ਾਨੇ ਸਿਹਤ ਦੇ ਫਰੋਗ ਦੇ ਰਾਹੀਂ ਸਿਹਤਮੰਦੀ ਨੂੰ ਬਹਾਲ ਕਰਨ ਵਿੱਚ ਨਾਕਾਮ ਹੋਣਾ ਮਾਯੂਸ ਬਾਤਲ ਅਕਸਰ ਉਹਨਾਂ ਨੂੰ ਤਰਕ ਕਰ ਦਿੰਦਾ ਹੈ ਤੇ ਆਪਣੀ ਇੰਤਹਾ ਵਿੱਚ ਤੇ ਬਸ ਅਖੀਰੀ ਮੁਕਾਮ ਦੇ ਤੌਰ ਤੇ ਉਹ ਰੱਬ ਵੱਲ ਪਰਤ ਕੇ ਟੁਰ ਜਾਂਦਾ ਹੈ। ਦਵਾਈਆਂ, ਹਵਾ ਤੇ ਤਜਰਬੇ ਉੱਤੇ ਯਕੀਨ ਦੀ ਨਿਸਬਤ ਬਾਤਲ ਦਾ ਇਲਾਹੀ ਸਿਆਣ ਉੱਤੇ ਯਕੀਨ ਘੱਟ ਹੁੰਦਾ ਹੈ, ਨਹੀਂ ਤੇ ਉਹ ਪਹਿਲਾਂ ਸਿਆਣ ਨਾਲ ਬਹਾਲ ਹੋ ਜਾਂਦਾ ਹੈ। ਬਹੁਤੀ ਵਾਰੀ ਤਿੱਬੀ ਨਿਜ਼ਾਮਾਂ ਵੱਲ ਕੂਵਤ ਦਾ ਤਵਾਜ਼ਨ ਮਾਦੇ ਦੇ ਰਾਹੀਂ ਮੰਨਿਆ ਜਾਂਦਾ ਹੈ, ਪਰ ਜਦੋਂ ਸਿਆਣ ਘੱਟੋ ਘੱਟ ਆਪਣੀ ਮੁਹਾਰਤ ਦਾ ਪਾਪ, ਬਿਮਾਰੀ ਤੇ ਮੌਤ ਉੱਤੇ ਦਾਅਵਾ ਕਰਦੀ ਹੈ ਤਦ ਹੀ ਇਨਸਾਨ ਹਮ-ਆਹੰਗ ਤੇ ਲਾਫਾਨੀ ਪਾਇਆ ਜਾਂਦਾ ਹੈ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ ਤੇ ਨਾ ਮਾਦੀ ਹਿੱਸਾਂ ਦੇ ਨਾਲ ਇਲਾਹੀ ਸਾਇੰਸ ਨੂੰ ਸਮਝ ਸਕਦੇ ਹਾਂ। ਦਵਾਈਆਂ ਤੇ ਹਿਫਜ਼ਾਨੇ ਸਿਹਤ ਸਾਰੀ ਤੰਦਰੁਸਤੀ ਤੇ ਕਾਮਲੀਅਤ ਦੇ ਮੰਬਾ ਦੀ ਤਾਕਤ ਤੇ ਥਾਂ ਉੱਤੇ ਕਬਜ਼ਾ ਨਹੀਂ ਕਰ ਸਕਦੇ। ਰੱਬ ਦੇ ਕਲਾਮ ਦੀ ਇਸਲਾਹ ਕੀ ਕਰ ਸਕਦਾ ਹੈ? ਇੱਕ ਰੱਬ ਨੂੰ ਮੰਨਣ ਤੇ ਆਪਣੇ ਆਪ ਨੂੰ ਰੂਹ ਦੀ ਕੂਵਤ ਲਈ ਦਸਤਿਆਬ ਕਰਨ ਲਈ ਤੁਹਾਨੂੰ ਰੱਬ ਦੇ ਨਾਲ ਬੇਹੱਦ ਪਿਆਰ ਕਰਨਾ ਪਏਗਾ। ਸਾਕਨ ਹੋਣਾ ਤੇ ਦਰਮਿਆਨੀ ਰਾਹ ਅਪਣਾਣਾ ਜਾਂ ਰੂਹ ਤੇ ਮਾਦੇ, ਸੱਚਾਈ ਤੇ ਗਲਤੀ ਨਾਲ ਇਕੱਠੇ ਕੰਮ ਕਰਨ ਦੀ ਉਮੀਦ ਰੱਖਣਾ ਅਕਲਮੰਦੀ ਨਹੀਂ। ਰਾਹ ਹੈ ਪਰ ਸਿਰਫ ਇੱਕ, ਯਾਨੀ ਰੱਬ ਤੇ ਉਹਦਾ ਖਿਆਲ ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਕਰਦਾ ਹੈ। ਬਦਨ ਉੱਤੇ ਸਾਇੰਸੀ ਹੁਕਮਰਾਨੀ ਇਲਾਹੀ ਸਿਆਣ ਦੇ ਪਾਰੋਂ ਹਾਸਲ ਹੋਣੀ ਚਾਹੀਦੀ ਹੈ। ਕਿਸੇ ਦੂਜੇ ਤਰੀਕੇ ਨਾਲ ਬਦਨ ਉੱਤੇ ਕਾਬੂ ਪਾਣਾ ਮੁਮਕਿਨ ਨਹੀਂ। ਇਸ ਬੁਨਿਆਦੀ ਨੁਕਤੇ ਉੱਤੇ ਕਮਜ਼ੋਰ ਕਦਾਮਤ ਪਸੰਦੀ ਬਿਲਕੁਲ ਨਾਕਾਬਲੇ ਕਬੂਲ ਹੈ। ਸੱਚਾਈ ਉੱਤੇ ਸਿਰਫ ਇੰਤਹਾਈ ਭਰੋਸੇ ਦੇ ਪਾਰੋਂ ਹੀ ਸਾਇੰਸੀ ਸ਼ਿਫਾਈਆ ਕੂਵਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਕਬੂਲ ਕਰਨਾ ਭਈ ਬਿਮਾਰੀ ਅਜਿਹੀ ਹਾਲਤ ਹੈ ਜਿਹਦੇ ਉੱਤੇ ਰੱਬ ਦਾ ਕੋਈ ਇਖਤਿਆਰ ਨਹੀਂ, ਪਹਿਲਾਂ ਤੋਂ ਇਸ ਗੱਲ ਨੂੰ ਫਰਜ਼ ਕਰਨ ਦੇ ਉਲਟ ਹੈ ਭਈ ਕਈ ਵਾਰੀ ਕਾਦਰ ਮੁਤਲਕ ਵਿੱਚ ਕੋਈ ਤਾਕਤ ਨਹੀਂ ਹੁੰਦੀ। ਮਸੀਹ ਜਾਂ ਸੱਚਾਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਹੈ, ਪਰ ਨਾਮ ਨਿਹਾਦ ਮਾਦੇ ਦੀ ਸ਼ਰੀਅਤ ਰੂਹ ਨੂੰ ਬੇਫਾਇਦਾ ਪੇਸ਼ ਕਰੇਗੀ ਤੇ ਇੰਜ ਇੱਕ ਰੱਬ ਇੱਕ ਸ਼ਰੀਅਤ ਬਣਾਉਣ ਵਾਲੇ ਦੀ ਨਿਉ ਤੋਂ ਵੱਖ ਹੁੰਦਿਆਂ ਹੋਏ ਮਾਦੀ ਅਸੂਲਾਂ ਉੱਤੇ ਵਫਾਦਾਰੀ ਦੀ ਸ਼ਰੀਅਤ ਆਇਦ ਕਰੇਗੀ। ਇਹ ਫਰਜ਼ ਕਰਨਾ ਭਈ ਰੱਬ ਗੈਰ ਆਂਗੀ ਤੇ ਕਾਨੂੰਨ ਕਾਇਮ ਕਰਦਾ ਹੈ ਇੱਕ ਗਲਤੀ ਹੈ। ਮੁਖਾਲਫਤਾਂ ਦੀ ਹਮਾਇਤ ਫਿਤਰਤ ਜਾਂ ਇਲਾਹੀ ਸ਼ਰੀਅਤ ਵੱਲੋਂ ਨਹੀਂ, ਫਿਰ ਵੀ ਇਹਦੇ ਉਲਟ ਬਹੁਤ ਕੁਝ ਆਖਿਆ ਜਾ ਸਕਦਾ ਹੈ। ਆਓ ਸਾਇੰਸ ਨੂੰ ਕਬੂਲ ਕਰੀਏ, ਅਕਲੀ ਗਵਾਹੀ ਉੱਤੇ ਮੁਸ਼ਤਮਿਲ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਤੇ ਪੁਰਫਰੇਬ ਕਿਆਸ ਰਾਈਆਂ ਤੋਂ ਦਸਤਬਰਦਾਰ ਹੋਈਏ ਤੇ ਆਓ ਅਸੀਂ ਇੱਕ ਰੱਬ, ਇੱਕ ਸਿਆਣ ਤੇ ਉਸ ਇਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਸੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਹੈ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ ਤੇ ਆਓ ਅਸੀਂ ਖੁਸ਼ ਹੋਈਏ ਭਈ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਹਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਏ, ਹਯਾਤੀ ਜਾਂ ਰੱਬ ਦੇ ਬਾਰੇ ਕੋਈ ਹੋਰ ਨਜ਼ਰੀਆ ਫਰੇਬ ਦੇਣ ਵਾਲਾ ਤੇ ਦੇਵਮਾਲਾਈ ਏ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ, ਮਾਸਵਾਏ ਉਹਦੀ ਸਿਆਣ ਦੇ ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਊਰ ਨਹੀਂ ਰੱਖਦੇ। ਮੇਰੇ ਹਜ਼ੂਰ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਖਰੂਜ 20 ਬਾਬ 3 ਆਇਤ। ਪਹਿਲਾ ਹੁਕਮ ਮੇਰੀ ਪਸੰਦੀਦਾ ਇਬਾਰਤ ਹੈ। ਇਹ ਕ੍ਰਿਸਚਨ ਸਾਇੰਸ ਨੂੰ ਜ਼ਾਹਿਰ ਕਰਦੀ ਏ। ਇਹ ਰੱਬ, ਰੂਹ, ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ। ਇਹ ਦੱਸਦੀ ਏ ਭਈ ਇਨਸਾਨ ਰੱਬ, ਅਬਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ
ਤੇ ਇਹ ਵੀ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਊ ਰੱਖਦਾ ਹੈ, ਜਿਹਦੇ ਪਰੋਂ ਇਨਸਾਨ ਤੰਦਰੁਸਤੀ, ਪਾਕੀਜ਼ਗੀ ਤੇ ਅਬਦੀ ਹਯਾਤੀ ਨੂੰ ਜ਼ਾਹਿਰ ਕਰਦਾ ਹੈ। ਇਹ ਕਲਾਮਤਨਾਹੀ ਰੱਬ ਯਾਨੀ ਚੰਗਿਆਈ ਇਨਸਾਨ ਤੇ ਕੌਮਾਂ ਨੂੰ ਇਕੱਠਾ ਕਰਦਾ ਹੈ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਹੈ, ਲੜਾਈ ਝਗੜੇ ਮੁਕਾਉਂਦਾ ਹੈ। ਇਸ ਕਲਾਮ ਨੂੰ ਪੂਰਾ ਕਰਦਾ ਹੈ ਵੀ ਆਪਣੇ ਗਵਾਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਗੈਰ ਕੌਮਾਂ ਤੇ ਮਸੀਹੀ ਬੁੱਤ ਪ੍ਰਸਤਾਂ ਨੂੰ ਤੇ ਜੋ ਕੁਝ ਵੀ ਮਾਸ਼ਰਤੀ, ਸ਼ਹਿਰੀ ਜੁਰਮ ਦੇ ਬਾਰੇ ਸਿਆਸੀ ਤੇ ਮਜ਼ਹਬੀ ਹਲਕਿਆਂ ਵਿੱਚ ਗਲਤ ਹੋ ਰਿਹਾ ਹੈ, ਉਹਨੂੰ ਫਨਾਹ ਕਰਦਾ ਹੈ, ਜਿਨਸਾਂ ਨੂੰ ਬਰਾਬਰ ਕਰਦਾ ਹੈ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਹੈ ਤੇ ਅਜਿਹੇ ਕਿਸੇ ਨੂੰ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਤੇ ਦੁੱਖ ਸਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਹੁਣ ਮੈਂ ਮੇਰੀ ਬੇਕਰਰੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।